ਅਸਲਾਮ ਵਾਲੇਕੁਮ। ਮੈਂ ਤੁਹਾਡਾ ਆਪਣਾ ਯਾਹਿਆ ਮੋਹਸਿਨ ਫਰੋਮ ਲੈਂਦੇ ਪੰਜਾਬ ਤੋਂ। ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਕਿ ਪਿੰਡਾਂ ਦੇ ਵਿੱਚ ਹੌਸਪੀਟਲ ਵਗੈਰਾ, ਡਿਸਪੈਂਸਰੀ ਵਗੈਰਾ ਬਣਦੀਆਂ ਤਾਂ ਹੈ, ਮਗਰ ਉਹ ਕਦੀ ਖੁੱਲ੍ਹਦੀਆਂ ਨਹੀਂ। ਜਿਹੜੀ ਸਾਡੇ ਪਿੰਡ ਵਿੱਚ ਡਿਸਪੈਂਸਰੀ ਬਣੀ ਹੋਈ ਨਾ, ਉਹਨੂੰ ਤਕਰੀਬਨ ਕੋਈ 12 ਤੋਂ 13 ਸਾਲ ਹੋ ਗਏ ਨੇ, ਮਗਰ ਉਹ ਹਲੇ ਇੱਕ ਵਾਰੀ ਵੀ ਨਹੀਂ ਖੁੱਲ੍ਹੀ। ਉੱਥੇ ਦਵਾਈਆਂ ਆ ਗਈਆਂ, ਹਰ ਚੀਜ਼ ਆ ਗਈ, ਮਗਰ ਉੱਥੇ ਕੋਈ ਡਾਕਟਰ ਹੀ ਨਹੀਂ ਆਇਆ। ਕਿਉਂ ਨਹੀਂ ਆਇਆ ਡਾਕਟਰ? ਮੇਰਾ ਸਵਾਲ ਹੈ, ਤੁਸੀਂ ਮੈਨੂੰ ਇਹਦਾ ਜਵਾਬ ਦਿਓ। ਜੇ ਇੱਕ ਹੁਕੂਮਤ ਨੇ ਹਰ ਚੀਜ਼ ਕਰਤੀ, ਤੁਹਾਡੇ ਪਿੰਡ 'ਚ ਡਿਸਪੈਂਸਰੀ ਬਣ ਗਈ, ਦਵਾਈਆਂ ਆ ਗਈਆਂ, ਬੈੱਡ ਆ ਗਏ, ਠੀਕ ਹੈ, ਤੁਹਾਡੇ ਇਲਾਜ ਦਾ ਹਰ ਸਮਾਨ ਆ ਗਿਆ, ਅਤੇ ਉੱਥੇ ਡਾਕਟਰ ਕਿਉਂ ਨਹੀਂ ਆਉਂਦਾ? ਤੁਸੀਂ ਜ਼ਰਾ ਇਸ ਗੱਲ 'ਤੇ ਥੋੜ੍ਹਾ ਸੋਚੋ ਕਿ ਹੁਕੂਮਤ ਨੇ ਇੰਨਾ ਪੈਸਾ ਲਾ ਤਾ, ਹਰ ਚੀਜ਼ ਕਰਤੀ, ਐਂਡ 'ਤੇ ਡਾਕਟਰ ਕਿਉਂ ਨਹੀਂ ਆਇਆ? ਪਿੰਡ ਦੇ ਵਿੱਚ ਜੇ ਕਿਸੇ ਨੂੰ ਕੋਈ ਮਸਲਾ ਬਣਦਾ ਨਾ, ਅਤੇ ਉਹਦੇ ਕੋਲ ਉੱਥੇ ਕੋਈ ਡਾਕਟਰ ਨਹੀਂ, ਉਹਨੂੰ ਆਪਣੇ ਪਿੰਡ ਤੋਂ ਸ਼ਹਿਰ ਤਕਰੀਬਨ ਕੋਈ 25-30 ਕਿਲੋਮੀਟਰ ਦੂਰ ਜਾਣਾ ਪੈਂਦਾ। ਅਤੇ ਜੇ ਉਹਨੂੰ ਰਸਤੇ 'ਚ ਜਾਂਦੇ ਜਾਂਦੇ ਖੁਦਾ ਨਾ ਖਾਸਤਾ ਮਸਲਾ ਵੱਧ ਜਾਵੇ, ਫਿਰ ਇਸ ਟਾਈਮ ਜਿਹੜੇ ਪਿੰਡਾਂ ਦੇ ਵਿੱਚ ਡਾਕਟਰ ਬੈਠੇ ਨੇ, ਉਹ ਇੱਕ ਹਿਸਾਬ ਦੇ ਡਾਕਟਰ ਨਹੀਂ ਹੈ। ਉਹ ਮੈਡੀਕਲ ਸਟੋਰ 'ਤੇ 3-4 ਸਾਲ ਕੰਮ ਸਿੱਖਦੇ ਨੇ। ਕੰਮ ਸਿੱਖ ਕੇ ਬਾਅਦ ਵਿੱਚ ਪਿੰਡ ਵਿੱਚ ਆਪਣਾ ਜੀ ਇੱਕ ਛੋਟੀ ਜਿਹੀ ਲੈਬਾਰਟਰੀ ਖੋਲ੍ਹ ਕੇ ਬਹਿ ਜਾਂਦੇ ਕਿ ਅਸੀਂ ਜੀ ਡਾਕਟਰ ਹਾਂ। ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਹੁੰਦਾ ਨਹੀਂ, ਕੁਛ ਵੀ ਨਹੀਂ ਪਤਾ। ਉਹਨਾਂ ਨੂੰ ਟੀਕਾ ਲਾਉਣਾ ਤੱਕ ਨਹੀਂ ਆਉਂਦਾ ਹੈਗਾ। ਮਗਰ ਪਿੰਡ ਵਾਲੇ ਸਾਰੇ ਉਹਦੇ ਉਹ ਬਹੁਤ ਵੱਡਾ ਡਾਕਟਰ ਆ ਜੀ, ਮੈਂ ਉਹਦੇ ਕੋਲੋਂ ਜੀ ਦਵਾਈ ਲਈ, ਮੈਂ ਸਹੀ ਹੋ ਗਿਆ, ਮੈਂ ਇੱਦਾਂ ਹੋ ਗਿਆ। ਪਰ ਫਿਰ ਜਿਹੜੇ ਅਸਲ ਡਾਕਟਰ ਆ, ਉਹਨਾਂ ਨੂੰ ਤੁਸੀਂ ਫਿਰ ਅੱਗ ਲਾ ਦਿਓ। ਉਹਨਾਂ ਦਾ ਕੀ ਫਾਇਦਾ? ਜੇ ਇੱਕ ਬੰਦੇ ਨੇ ਕੋਈ 2 ਸਾਲ ਮੈਡੀਕਲ ਸਟੋਰ 'ਤੇ ਲਾ ਕੇ ਕੰਮ ਸਿੱਖ ਲਿਆ, ਉਹਨੂੰ ਹਰ ਚੀਜ਼ ਆ ਗਈ, ਉਹ ਜੀ ਓਪਰੇਸ਼ਨ ਵੀ ਕਰ ਲੈਂਦਾ ਜੀ, ਹਰ ਚੀਜ਼ ਕਰ ਲੈਂਦਾ, ਅਤੇ ਫਿਰ ਬੰਦਾ ਇੰਨਾ ਪੜ੍ਹਦਾ ਕਿਉਂ ਆ? ਬੰਦਾ ਇੰਨਾ ਪੜ੍ਹਦਾ, ਡਿਗਰੀਆਂ ਲੈਂਦਾ, ਬੰਦਾ ਇੰਨਾ ਐਕਸਪੀਰੀਅੰਸ ਕਿਉਂ ਲੈਂਦਾ ਵਾ? ਜਿੰਨੇ ਵੀ ਭਰਾ ਪਿੰਡਾਂ ਵਾਲੇ ਆ, ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਅਗਾਹ ਕਰਾਂਗਾ ਕਿ ਇਹਨਾਂ ਬੰਦਿਆਂ ਤੋਂ ਥੋੜ੍ਹਾ ਜਿਹਾ ਦੂਰ ਰਹੋ। ਇਹ ਤੁਹਾਡੀ ਜਾਨ ਨਾਲ ਖੇਡਦੇ ਪਏ ਆ। ਇਹ ਸਿਰਫ ਅੱਜ ਕੱਲ੍ਹ ਦੇ ਇਹਨਾਂ ਨੇ ਸਿਰਫ ਪੈਸਾ ਕਮਾਉਣਾ, ਹੋਰ ਕੁਛ ਵੀ ਨਹੀਂ। ਮਗਰ ਤੁਸੀਂ ਆਪਣੀ ਜਾਨ ਤੋਂ ਹੱਥ ਧੋ ਬੈਠੋਗੇ। ਮੇਰੇ ਜਿੰਨੇ ਭਰਾ ਪਿੰਡਾਂ ਵਾਲੇ, ਇਸ ਚੀਜ਼ ਤੋਂ ਥੋੜ੍ਹਾ ਜਿਹਾ ਇਹਤਿਆਤ ਕਰੋ। ਮੇਨ ਜਿਹੜਾ ਆਪਣਾ ਮੁੱਦਾ ਸੀ ਕਿ ਪਿੰਡਾਂ 'ਚ ਹੌਸਪੀਟਲ ਤਾਂ ਬਣਦੇ ਨੇ, ਸਰਕਾਰੀ ਹੌਸਪੀਟਲ ਵੀ ਬਣਦੇ ਆ, ਡਿਸਪੈਂਸਰੀ ਵੀ ਬਣਦੀ ਆ, ਮਗਰ ਉੱਥੇ ਕੋਈ ਡਾਕਟਰ ਨਹੀਂ ਆਉਂਦਾ, ਕੋਈ ਚੀਜ਼ ਨਹੀਂ ਆਉਂਦੀ। ਉੱਥੇ ਉਹਦਾ ਇੰਨਾ ਖਰਚਾ ਕਰਕੇ ਬਣਾਉਣ ਦਾ ਕੀ ਫਾਇਦਾ? ਗੱਲ ਫਿਰ ਉਹੀ ਆ ਗਈ ਕਿ ਹੁਕੂਮਤ ਕੀ ਕਰਦੀ ਪਈ ਆਪਣੀ। ਪਿੰਡਾਂ ਵਿੱਚ ਵੀ ਇਨਸਾਨ ਰਹਿੰਦੇ ਆ। ਅੱਜ ਕੱਲ੍ਹ ਤਾਂ ਹਰ ਜਗ੍ਹਾ ਇੰਨੀਆਂ ਬਿਮਾਰੀਆਂ ਆਈਆਂ ਹੋਈਆਂ, ਠੀਕ ਹੈ। ਹੁਕੂਮਤ ਜੀ ਫਿਰ ਉਹੀ ਗੱਲ ਆ ਗਈ ਨਾ ਜੀ। ਫਿਰ ਮੈਨੂੰ ਆਵਾਮ ਕਹਿੰਦੀ ਕਿ ਤੂੰ ਸ਼ਹਿਰ ਵਾਲਿਆਂ ਨੂੰ ਇੱਦਾਂ ਕਹਿੰਦਾ, ਤੂੰ ਇੱਦਾਂ ਕਹਿੰਦਾ। ਫਿਰ ਪਰ ਹੁਕੂਮਤ ਆਪਣੇ ਕੰਮ ਹੀ ਇੱਦਾਂ ਦੇ ਕਰਦੀ ਪਈ ਕਿ ਮੇਰੇ ਕੋਲ ਕੋਈ ਹੱਲ ਨਹੀਂ ਹੈਗਾ। ਹੁਕੂਮਤ ਜਿਹੜੇ ਸਾਡੇ ਜਿੰਨੇ ਭਰਾ ਪਿੰਡਾਂ ਵਾਲੇ, ਉਹਨਾਂ ਬਾਰੇ ਕਿਉਂ ਨਹੀਂ ਸੋਚਦੀ ਪਈ? ਉਹਨਾਂ ਵਾਸਤੇ ਕਿਉਂ ਆਵਾਜ਼ ਨਹੀਂ ਉਠਾਉਂਦੀ ਪਈ? ਠੀਕ ਹੈ, ਸ਼ਹਿਰਾਂ ਦੇ ਵਿੱਚ ਏਡੇ ਵੱਡੇ ਹੌਸਪੀਟਲ ਬਣਦੇ ਪਏ ਆ, ਹਰ ਚੀਜ਼ ਹੁੰਦੀ ਪਈ, ਮਗਰ ਪਿੰਡਾਂ ਦੇ ਵਿੱਚ ਕੋਈ ਚੀਜ਼ ਨਹੀਂ ਬਣਦੀ ਪਈ। ਇੱਕ ਛੋਟਾ ਜਿਹਾ ਬੱਚਾ, ਠੀਕ ਹੈ, ਜੇ ਉਹਨੂੰ ਤੇਜ਼ ਬੁਖਾਰ ਹੋਵੇ ਨਾ, ਉਹਨੂੰ ਵੀ 30 ਕਿਲੋਮੀਟਰ ਦੂਰ ਸ਼ਹਿਰ ਲੈ ਕੇ ਜਾ ਕੇ ਉਹਦਾ ਇਲਾਜ ਕਰਾਉਣਾ ਪੈਂਦਾ। ਪਿੰਡਾਂ ਦੇ ਵਿੱਚ ਕੋਈ ਡਿਸਪੈਂਸਰੀ ਕੋਈ ਖੁੱਲ੍ਹੀ ਹੋਵੇ ਨਾ, ਬੰਦਾ ਉੱਥੇ ਜਾਂਦਾ, ਬੰਦਾ ਉੱਥੋਂ ਕੋਈ ਜਾਂ ਕਹਿੰਦਾ ਯਾਰ ਮੇਰੇ ਮੁੰਡੇ ਨੂੰ ਬੁਖਾਰ ਆ, ਕੋਈ ਗੋਲੀ ਵਗੈਰਾ ਦੇ ਦਿਓ। ਪਰ ਨਹੀਂ, ਉੱਥੇ ਹਰ ਚੀਜ਼ ਹੀ ਬੰਦ ਆ। ਡਿਸਪੈਂਸਰੀਆਂ ਵਗੈਰਾ ਬਣਦੀਆਂ ਹੈਗੀਆਂ ਨੇ, ਪਰ ਅੱਜ ਤੱਕ ਖੁੱਲ੍ਹੀ ਕੋਈ ਨਹੀਂ। ਜਿਹੜੇ ਵੀ ਕੋਈ ਡਾਕਟਰ ਨਾ ਵੱਡੇ, ਉਹ ਉੱਥੇ ਆਉਣ ਤੋਂ ਇਨਕਾਰ ਕਰ ਦਿੰਦੇ ਆ ਕਿ ਭਾਈ ਅਸੀਂ ਨਹੀਂ ਉੱਥੇ ਜਾਣਾ ਹੈਗਾ। ਉਹ ਕੀ ਆ? ਉਹ ਪਿੰਡ ਵਾ। ਕੀ ਅਸੀਂ ਭਾਈ ਸ਼ਹਿਰ ਜਾਵਾਂਗੇ, ਸ਼ਹਿਰ ਅਸੀਂ ਆਪਣੇ ਹੌਸਪੀਟਲ ਖੋਲ੍ਹਾਂਗੇ, ਉੱਥੇ ਅਸੀਂ ਆਪਣੀ ਹੀ ਕਮਾਈ ਕਰਾਂਗੇ। ਡਾਕਟਰ ਬਣਦਾ ਕਿਉਂ? ਕਿ ਆਵਾਮ ਦੀ ਸੇਵਾ ਕਰ ਸਕੇ। ਮਗਰ ਅੱਜ ਕੱਲ੍ਹ ਦੇ ਜਿਹੜੇ ਡਾਕਟਰ ਆ ਨਾ, ਉਹਨਾਂ ਦਾ ਸਿਰਫ ਇੱਕ ਹੀ ਸ਼ੋਭਾ, ਪੈਸਾ ਕਮਾਉਣਾ। ਬੰਦਾ ਮਰਦਾ ਮਰ ਜਾਵੇ, ਕੋਈ ਇਸ਼ੂ ਨਹੀਂ ਗਾ, ਜੋ ਮਰਜ਼ੀ ਹੁੰਦਾ ਰਹੇ, ਸਿਰਫ ਆਪਾਂ ਬਸ ਪੈਸਾ ਕਮਾਉਣਾ। ਪਿੰਡਾਂ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਆ ਰਿਹਾ। ਜਿੰਨੇ ਵੀ ਡਾਕਟਰ ਆ ਨਾ, ਸਾਰੇ ਹਾਲਾਂਕਿ ਜਿਹੜਾ ਬੰਦਾ ਪਿੰਡ ਦਾ ਹੁੰਦਾ ਨਾ, ਉਹ ਡਾਕਟਰ ਬਣਦਾ ਨਾ, ਉਹ ਵੀ ਪਿੰਡ 'ਚ ਨਹੀਂ ਆਉਂਦਾ। ਉਹ ਵੀ ਚਾਹੁੰਦਾ ਕਿ ਮੈਂ ਬਾਹਰ ਕਿਸੇ ਵੱਡੇ ਹੌਸਪੀਟਲ 'ਚ ਜਾਵਾਂ ਅਤੇ ਉੱਥੇ ਜਾ ਕੇ ਮੈਂ ਪੈਸੇ ਕਮਾਵਾਂ। ਪੈਸੇ ਇਨਸਾਨ ਦੀ ਜਾਨ ਤੋਂ ਵੱਧ ਕੇ ਤਾਂ ਨਹੀਂ ਨਾ। ਜਿਹੜੀ ਮੈਂ ਹਰ ਗੱਲ ਹੁਕੂਮਤ ਹੀ ਪਾ ਰਿਹਾ, ਉਹਦੇ ਵਿੱਚ ਥੋੜ੍ਹਾ ਜਿਹਾ ਹਿੱਸਾ ਸਾਡੇ ਜਿਹੜੇ ਵੱਡੇ ਡਾਕਟਰ ਆ ਨਾ, ਉਹ ਜਿਹੜੇ ਪਿੰਡਾਂ 'ਚ ਆਉਣ ਤੋਂ ਇਨਕਾਰ ਕਰਦੇ ਨੇ, ਕਹਿੰਦੇ ਅਸੀਂ ਪਿੰਡਾਂ ਵਿੱਚ ਨਹੀਂ ਜਾਣਾ। ਜਿੰਨੇ ਵੀ ਮੇਰੇ ਪੰਜਾਬੀ ਭਰਾ ਨੇ ਪਿੰਡਾਂ ਵਾਲੇ, ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਠੀਕ ਹੈ, ਕਿ ਆਪਣੇ ਪਿੰਡਾਂ 'ਚ ਹੌਸਪੀਟਲ,
ਡਿਸਪੈਂਸਰੀ ਵਗੈਰਾ ਦਾ ਨਿਜ਼ਾਮ ਸਹੀ ਕੀਤਾ ਜਾਵੇ। ਲਾਸਟ ਵਿੱਚ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਹੋਵੇ ਨਾ, ਤੇ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ।